शुरू करने वाला दा नाम है कि जो बहुत बड़ा मेहरबान है जे ते रहम करदियां सराने ढिल करदा महरम दिलां दा जो जानी जान है जी। अस्सलाम वालेकुम, की हाल चाल ने प्यारे हो, ठीक ठाक हो? मालिक तुहाडे ते अपना खास करम करे, जिउंदे वसदे रहो। ये प्रोग्राम अद्दी वेड़ा है और तुसी सारे प्रोग्राम तो वाकिफ हो। प्रोग्राम विच असी नवीं तो नवीं किसी न किसी अद्दी शख्सियत नाल तुहानूं मिलाउने आ, उन्हां बारे गलबात करदे आ, उन्हां दी शायरी जनाब तुहानूं सुणाउने आ। मैं तुहाडा अपना मेजबान महबूब सरमद बड़ी सेवा छाजन और प्रोग्राम के प्रोड्यूसर ने जनाब राणा अतीक रहमान आदिल साहब। और राणा साहब बड़ी मेहनत करके जनाब बड़ी मोहब्बत नाल प्रोग्राम बना सवार के तुहाडी सेवा च पेश करते हैं जनाब। और तुसी हमेशा ही साडा मान रखते हो, प्रोग्राम नूं वेख के मोहब्बत करते हो, प्रोग्राम बारे तुसी सलाहां दिंदे हो, मशवरे दिंदे हो। यकीन करो तुहाडीआं सलाहां मशवरे इस सोने वर्गे ने जनाब। ये जदों जिस वेले असीं सुणदे आ ना जी, ਉਹ ਬੜਾ ਮਜ਼ਾ ਆਉਂਦਾ ਹੈ ਔਰ ਆਪਣੀਆਂ ਰਾਹਾਂ ਸਿੱਧੀਆਂ ਕਰਦੇ। ਔਰ ਇਹ ਅੱਧੀ ਵੇੜਾ ਤੁਹਾਡਾ ਆਪਣਾ ਵੇੜਾ ਹੈ। ਜੀ ਆਇਆਂ ਨੂੰ ਬਿਸਮਿਲ੍ਲਾ ਜਨਾਬ, ਸਤ ਬਿਸਮਿਲ੍ਲਾ, ਤਸ਼ਰੀਫ ਲਿਆਓ, ਮੰਜੀਆਂ ਡਾਓ ਜਨਾਬ, ਬੂੜੇ ਡਾਓ, ਖੈਰ ਹੋਵੇ, ਮਾਲਿਕ ਤੁਹਾਨੂੰ ਸਲਾਮਤ ਰੱਖੇ ਜਨਾਬ। ਅੱਜ ਦਾ ਜਿਹੜਾ ਸਾਡਾ ਗੈਸਟ ਹੈ ਨਾ ਜੀ, ਮਹਿਮਾਨ ਜਿਹੜਾ ਹੈ ਉਹ ਵੀ ਖਾਸ ਸਪੈਸ਼ਲ ਨੇ। ਕਈ ਇੱਕ ਹਵਾਲਿਆਂ ਨੂੰ ਖਾਸ ਜੀ, ਇੱਕ ਸ਼ਾਇਰ ਬਹੁਤ ਅੱਛੇ, ਰੱਬ ਨੇ ਉਹਨਾਂ ਨੂੰ ਆਵਾਜ਼ ਵਰਗਾ ਤੋਹਫਾ ਵੀ ਦਿੱਤਾ ਹੈ। और इस तो अगली गल है जनाब कि वो इंसान बड़े वधिया ने। इस तो खूबसूरत की गल तुहानूं दसां, असीं जड़ा वाले बैठे हैं और जड़ा वाले दा फेस पंजाबी नज़म दा शहनशाह, नवीं नज़म दा इमाम रिफाकत हुसैन मुमताज है। और अज जड़ा प्रोना तुहानूं मिलाउण जा रहे हैं वो रिफाकत हुसैन मुमताज दे ही स्कूल ऑफ थॉट दा एक स्टूडेंट। क्यों जी, कैसा लग्या? आओ फिर मिलने हैं जनाब अमानत अली सुबैरी साहब। सर जी आन बहुत शुक्रिया सगुन भाई, बहुत शुक्रिया। खुशी हुई तुसी बहुत देर पहले भी मेरे राब्ते च रहे हो और बड़े भाईओ वड्डे भाई दा होण दा हकदार हो, साडा मान चढ़ाण ते मैं बहुत मशहूर हां कि तुसी खुशी मौका कीती मेरे वास्ते। सर रब ने तुहानूं दोहरे दोहरे तोहफे दिते, आवाज का भी तोहफा दिता है और शेर भी माशाअल्लाह कहंदे हो तुसी। ते सियाणे कहंदे आ, मैं किते पढ़िया, मैं सुनिया कि जिहड़ी शायरी और आवाज है, मौसीकी है जी, ते मसेरा ने दोनों सीखी। बिल्कुल जी। वो की कहंदे है कि ये रिश्ता वा ते मतलब कि जिस तरह अदबी बेड़ा जिहदे च हर तरह दा फुल, हर तरह दा अदीब, इस तरह जेहड़े सोल साज है, जेहड़ा संगीत है और मौसीकी है, ਉਹਦੇ ਚ शायरी जो भी है, मतलब कि ਇੱਕੋ ਹੀ ਚੀਜ਼ ਹੈ। ਹੁਣ ਲਤੀਫਾ ਦੇ ਵਿੱਚ ਸਾਰੀ ਚੀਜ਼ ਮਤਲਬ ਇਕੱਠੀ ਹੈ। ਤੁਸੀਂ ਜਿਹੜੀ ਆਵਾਜ਼ ਮਾਲਿਕ ਨੇ ਤੁਹਾਨੂੰ ਇਹ ਸਾਰੇ ਗੋਡ ਗਿਫਟਡ ਹੈ ਜੀ। ਜਿਸ ਤਰ੍ਹਾਂ ਸ਼ਾਇਰੀ ਵੀ ਗੋਡ ਗਿਫਟਡ ਹੈ ਜੀ, ਬਿਲਕੁਲ। ਲੇਕਿਨ ਜਦੋਂ ਬੰਦੇ ਨੂੰ ਖਿਆਲ ਆਉਂਦਾ ਹੈ ਕਿਸੇ ਨੇ ਕਿਸੇ ਹਯਾਤ ਵਿੱਚ, ਸ਼ਕਲ ਸੂਰਤ ਵਿੱਚ ਢਲਦਾ ਹੈ ਜੀ, ਤੇ ਉੱਥੇ ਕਦੀ ਕਦੀ ਬੰਦੇ ਨੂੰ ਕਿਤੇ ਪ੍ਰੋਬਲਮ ਮਸਲੇ ਤੇ ਆਉਂਦੀ ਹੈ ਨਾ 100, ਫਿਰ ਬੰਦਾ ਕਿਸੇ ਉਸਤਾਦ ਦੀ ਪਹਾੜ ਚ ਨਿਕਲਦਾ ਕਿ ਯਾਰ ਦੀ ਨੋਕ ਪਲਕ ਜਿਹੜੀ ਆ ਉਹ ਸਵਾਦ ਦੀ ਜਾਂ ਦੱਸੇ ਵੀ ਇਹ ਕੰਮ ਸਿੱਧਾ ਫਲੋ ਚ ਕਿਵੇਂ ਆਉਂਦਾ। 100 ਤਰ੍ਹਾਂ ਦੇ ਟੈਕਨੀਕਲ ਜਿਹੜੇ ਮਾਮਲਾਤ ਹੁੰਦੇ ਆ ਨਾ ਜੀ, ਉਹਦੀ ਬੰਦਾ ਸਲਾਹ ਲੈਂਦਾ। इस तरह जड़ा आवाज है ਉਹਦੇ ਵੀ ਬਹੁਤ ਸਾਰੇ ਟੈਕਨੀਕਲੀ ਹੈ ਨਾ ਜੀ ਮਾਮਲਾਤ। ਬਿਲਕੁਲ। ਤੇ ਤੁਹਾਡੇ ਰਿਫਾਕਤ ਹੁਸੈਨ ਮੁਮਤਾਜ਼ ਨੇ ਉਸਤਾਦ ਸ਼ਾਇਰੀ ਚ ਜੀ ਜੀ, ਬਿਲਕੁਲ। ਤੇ ਆਵਾਜ਼ ਦੇ ਹਵਾਲੇ ਨਾਲ ਗ੍ਰਾਮੀ ਹੈ ਜੀ ਕਿ ਉਸਤਾਦ ਸਾਬਰ ਹੁਸੈਨ ਸਾਹਿਬ ਨੇ ਜੜਾ ਵਾਲੇ ਸੀ ਤੇ ਉਹਨਾਂ ਤੋਂ ਇਲਾਵਾ ਉਸਤਾਦ ਸ਼ਾਹਪੁਰਾ ਸਾਹਿਬ ਨੇ ਉਹਨਾਂ ਜਦੋਂ ਕਿਸੇ ਕੋਈ ਮੁਸੀਬਤ ਨਹੀਂ ਮੈਂ ਕਹਾਂਗਾ, ਜਿੱਥੇ ਕਿਤੇ ਕੋਈ ਮਸਲਾ ਪੇਸ਼ ਆਉਂਦਾ ਹੈ, ਜਿੱਥੇ ਕੋਈ ਨਹੀਂ ਸਮਝ ਆਉਂਦੀ, ਉਸ ਹਵਾਲੇ ਨਾਲ ਸੁਰ ਦੇ ਹਵਾਲੇ ਨਾਲ ਨਹੀਂ, ਜਦੋਂ ਪਤਾ ਨਹੀਂ ਲੱਗਦਾ ਬੰਦੇ ਨੂੰ ਤਾਂ ਮੁਸੀਬਤ ਹੀ ਪੈ ਜਾਂਦੀ ਹੈ। ਗੱਲ ਤਾਂ ਠੀਕ ਹੈ, ਮਗਰ ਮੈਂ ਕਹਿੰਦਾ ਜਿਹਨੂੰ ਅੱਲਾਹ ਤਾਲਾ ਨੇ ਦਿੱਤਾ ਸੁਰ ਦੀ ਸਮਝ ਦਿੱਤੀ, ਉਹਨੂੰ ਫੌਰਨ ਪਤਾ ਲੱਗ ਜਾਂਦਾ ਕਿ ਮੈਂ ਕਿੱਥੋਂ ਮੁਸ਼ਕਿਲ ਚ ਆ ਰਿਹਾ ਹਾਂ, ਜਾਂ ਤੇ ਫਿਰ ਉਹ ਆਪਣੀ ਜ਼ੇਨ ਨਾਲ ਹੀ ਹੱਲ ਲੈਂਦੀ ਜਾਂ ਉਸਤਾਦ ਨੂੰ ਪੁੱਛਣਾ ਪੈਂਦਾ, ਉਸਤਾਦ ਤੋਂ ਬਗੈਰ ਕੋਈ ਕੰਮ। ਕਹਿੰਦੇ ਜਦੋਂ ਬੰਦਾ ਇੱਕ ਸ਼ੇਰ ਤਖਲੀਕ ਕਰਦਾ, ਨਜ਼ਮ ਹੋਵੇ, ਗਜ਼ਲ ਹੋਵੇ, ਉਸਨੂੰ ਬਾਰ-ਬਾਰ ਪੜ੍ਹਨ ਨਾਲ ਵੀ ਬੰਦੇ ਨੂੰ ਪਤਾ ਲੱਗਦਾ ਕਿ ਇੱਥੇ ਅਟਕਲ ਆ, ਇੱਥੇ ਮੌਕਾ ਉਹ ਜਿੰਨੇ ਸੰਤੇ ਬ੍ਰੇਕਾਂ ਹੁੰਦੀਆਂ ਕਹਿੰਦੇ ਨਿਕਲ ਜਾਂਦੀਆਂ। ਇਸ ਤਰ੍ਹਾਂ ਕੋਈ ਨਵੀਂ ਕੋਈ ਲੈ ਸੁਰ ਜਦੋਂ ਆਉਂਦੀ ਹੈ ਸਾਹਮਣੇ, ਉਹ ਜਿੱਥੇ ਸਮਝ ਨਾ ਆਵੇ ਉਹਨੂੰ ਬਾਰ-ਬਾਰ ਗਾਉਣ ਨਾਲ ਰਾਹ ਸਿੱਧੀ ਹੁੰਦੀ ਹੈ ਜੀ। ਬਿਲਕੁਲ, ਮਸ਼ਕ ਜਿਹੜੀ ਹੈ ਨਾ ਜ਼ਰੂਰੀ ਹੈ। ਸ਼ਾਇਰੀ ਹੈ ਕੰਮ ਮੌਸੀਕੀ, ਤੁਸੀਂ ਬਾਰ-ਬਾਰ ਇੱਕ ਚੀਜ਼ ਨੂੰ ਕਹੋਗੇ ਉਹਦਾ ਸੁਰ ਪੱਕਾ ਹੋ ਜਾਏਗਾ। ਬਾਰ-ਬਾਰ ਇੱਕ ਚੀਜ਼ ਤੁਸੀਂ ਪੜ੍ਹੋਗੇ ਜਿਹੜੀ ਲਿਖੀ ਤੁਸੀਂ ਉਹਦੇ ਚ ਕੋਈ ਕਮੀ ਪੇਸ਼ੀ ਪਤਾਈ ਤੋਂ ਦੂਰ ਹੋਵੇ। ਤੇ ਸਰ ਇੱਕ ਤੋਂ ਸਫ਼ਰ ਸ਼ੁਰੂ ਹੋਇਆ ਸ਼ਾਇਰੀ ਦਾ, ਸਪੈਸ਼ਲੀ ਸ਼ਾਇਰੀ ਦਾ ਜਿਹੜਾ, ਅਗਰ ਮੈਂ ਸੱਚੀ ਗੱਲ ਕਰਾਂ ਤੇ ਗਲਬਨ ਸੱਚੀ ਦਾ ਦੌਰ ਸੀ, ਮੈਂ 6ਵੀਂ ਕਲਾਸ ਪੜ੍ਹਦਾ ਸਾਂ ਤੇ ਜਦੋਂ ਕੋਈ ਮਾਲ ਡੰਗਰ ਵਾਸਤੇ ਪੱਠੇ ਲੈਣ ਬਾਹਰ ਜਾਣੇ ਤੇ ਉਹਨਾਂ ਕੋਈ ਐਵੇਂ ਕੋਈ ਪਤਾ ਹੁੰਦਾ
ਇੱਕ ਤਾਂ ਉਹਦਾ ਮੈਨੂੰ ਯਾਦ ਹੈ ਕਿ ਜਾਂਦੇ ਜਾਂਦੇ ਨਾ ਮੈਂ ਪੈਨਸਲ ਜੇਬ 'ਚ ਪਾਈ ਤੇ ਉਹ ਰਸਤੇ ਜਾਂਦੇ ਨਾ ਬੈਸੀ ਦੀ ਡੱਬੀ ਉਹ ਥੋੜੇ ਛੋਟੇ ਸਾਈਜ਼ ਦੀ ਡੱਬੀ ਹੁੰਦੀ ਸੀ ਤੋਂ ਮੈਂ ਉਹਦਾ ਪੰਨਾ ਚੁੱਕਿਆ ਤੇ ਉੱਤੇ ਮੈਂ ਪੰਜਾਬੀ ਦਾ ਗੀਤ ਮੈਂ ਲਿਖ ਕੇ ਤੇ ਪੂਰਾ ਆਪਣਾ ਕੰਮ ਮੁਕਾ ਲਿਆ ਤੇ ਗੀਤ ਲਿਖ ਕੇ ਘਰ ਆ ਗਿਆ। ਅੱਛਾ, ਤੇ ਮੈਨੂੰ ਉਹ ਮੇਰਾ ਪਹਿਲਾ ਸਬਕ ਮਾਰਟਿਨ ਦੇ ਚਾਰਨ ਗਿਆ ਸੀ ਤੁਸੀਂ? ਨਹੀਂ ਮੈਂ ਬਦਲ ਕੇ ਪੱਠੇ ਲੈਣ ਵਾਸਤੇ ਅੱਛਾ, ਜਾ ਰਿਹਾ ਸੀ ਤੇ ਉਹ ਆ ਜਿਹੜੇ ਮਾਰਟਿੰਦਰ ਚਾਰਦੇ ਆ ਨਾ ਲੋਕ, ਜੀ ਜੀ ਇਹਨਾਂ ਵਿੱਚ ਵੀ ਕੋਈ ਹੁੰਦਾ ਹੈ ਜ਼ਰੂਰ। ਮੈਂ ਅਕਸਰ ਦੇਖੀ ਹੈ ਮੱਝਾਂ ਚਾਰਨ ਵਾਲੇ, ਬੱਕਰੀਆਂ ਚਾਰਨ ਵਾਲੇ ਨਾਲ ਉਹ ਥੋੜਾ ਬਹੁਤਾ ਸੁਰਦਾ ਉਹਨਾਂ ਨਾਲ ਹੁੰਦਾ ਥੋੜਾ ਬਹੁਤ ਸੀ ਕਿ ਇਕੱਲੇ ਹੁੰਦੇ ਕੱਤੇ ਕਲਾਪੇ ਇਸ ਦਾ ਤਨਹਾਈ ਚ ਹੁੰਦੇ ਜੀ। ਅੱਛਾ ਅੱਛਾ, ਬਹੁਤ ਅੱਛਾ, ਮਾਸ਼ਾਅੱਲਾ। ਇਹ ਅਲਹਮਦੁਲਿल्लाह ਜ਼ੁਬੈਰੀ ਸਾਹਿਬ ਨੇ ਬਹੁਤ ਸਾਰੇ ਚੈਨਲ ਚ ਜਾ ਕੇ, ਬਹੁਤ ਸਾਰੇ ਟੀਵੀ ਚੈਨਲ ਜਿਹੜੇ ਆ ਔਰ ਰੇਡੀਓ ਪਾਕਿਸਤਾਨ ਔਰ ਬੜੇ ਬੜੇ ਮਾਸ਼ਾਅੱਲਾ ਹੋਰ ਅਦਾਰੇ ਗਵਰਨਮੈਂਟ ਦੇ, ਪ੍ਰਾਈਵੇਟ ਜਿਹੜੀਆਂ ਸਾਡੇ ਪ੍ਰੋਗਰਾਮ ਹੁੰਦੇ ਨੇ, ਮਸਾਜਿਦ ਚ ਹੁੰਦੇ ਨੇ, ਮਹਿਫਲ ਹੁੰਦੀ ਹੈ, ਉੱਥੇ ਨਾਤ ਪੜ੍ਹਦੇ ਨੇ ਔਰ ਬੜੇ ਨਾਮੀ ਗ੍ਰਾਮੀ ਨੇ ਉਸਤਾਦ ਲੋਕ ਨੇ ਔਰ ਅੱਲਾਹ ਤਾਲਾ ਨੇ ਬੜੀ ਖਾਸ ਕਰਮ ਕੀਤਾ ਇਹਨਾਂ ਦੇ ਕਿ ਆਪਣੀ ਆਵਾਜ਼ ਨੂੰ ਇਹਨਾਂ ਨੇ ਨਾਤ ਨਾਲ ਵੀ ਜੋੜਿਆ ਹੈ। ਨਜ਼ਮ ਗਜ਼ਲ ਆਪਣੀ ਜਗ੍ਹਾ ਤੇ ਕੀ ਖਿਆਲ ਅਸੀਂ ਨਾਤ ਤੋਂ ਨਾ ਆਗਾਜ਼ ਕਰੀਏ ਔਰ ਮੈਂ ਵੀ ਸਾਰੇ ਹੀ ਚਾਹ ਰਿਹਾ ਇਧਰ ਮੈਂ ਆਪਣੇ ਪਿਆਰਿਆਂ ਨਾਲ ਵੀ ਮਸ਼ਵਰਾ ਕਰ ਲਿਆ। ਬਿਸਮਿਲ੍ਲਾਹ ਜੀ, ਨਾ ਸ਼ਰੀਫ ਤੋਂ ਵਾਸਤਾ। ਹੰਝੂ ਪਰੋਵਾਂ ਹਾਰ ਲਈ ਵਾਹ ਵਾਹ, ਆਕਾ ਤੇਰੇ ਦਰਬਾਰ ਲਈ ਹੰਝੂ ਪਰੋਵਾਂ ਹਾਰ ਲਈ ਆਕਾ ਤੇਰੇ ਦਰਬਾਰ ਲਈ ਰੱਖੀਆਂ ਨੇ ਅੱਖਾਂ ਸਾਂਭ ਕੇ ਰੱਖੀਆਂ ਨੇ ਅੱਖਾਂ ਸਾਂਭ ਕੇ ਤਰਲੇ ਕਰਾਂ ਦੀਦਾਰ ਲਈ ਤਰਲੇ ਕਰਾਂ ਦੀਦਾਰ ਲਈ ਰੱਖੀਆਂ ਨੇ ਅੱਖਾਂ ਹੰਝੂ ਪਰੋਵਾਂ ਹਾਰ ਲਈ ਰੱਖੀਆਂ ਨੇ ਅੱਖਾਂ ਸਾਂਭ ਕੇ ਰੱਖੀਆਂ ਨੇ ਅੱਖਾਂ ਸਾਂਭ ਕੇ ਤਰਲੇ ਕਰਾਂ ਦੀਦਾਰ ਲਈ ਤਰਲੇ ਕਰਾਂ ਦੀਦਾਰ ਲਈ ਹੰਝੂ ਪਰੋਵਾਂ ਹਾਰ ਲਈ ਆਕਾ ਤੇਰੇ ਦਰਬਾਰ ਲਈ। ਔਰ ਸ਼ੇਰ ਵਿਖਾ ਜੀ ਮੈਂ ਤੇ ਮਦੀਨਾ ਵੇਖਿਆ ਸੁਭਾਨ ਅੱਲਾਹ, ਮੈਂ ਤੇ ਮਦੀਨਾ ਵੇਖਿਆ ਬਸ ਵੇਖਿਆ ਸਰਕਾਰ ਲਈ ਬਸ ਵੇਖਿਆ ਸਰਕਾਰ ਲਈ ਹੰਝੂ ਪਰੋਵਾਂ ਹਾਰ ਲਈ ਆਕਾ ਤੇਰੇ ਦਰਬਾਰ ਲਈ ਚੱਲ ਕੇ ਬਹਿਸ਼ਤਾਂ ਆ ਗਈਆਂ ਚੱਲ ਕੇ ਬਹਿਸ਼ਤਾਂ ਆ ਗਈਆਂ ਮੇਰੇ ਜੈ ਗੁਨਾਹਗਾਰ ਲਈ ਮੇਰੇ ਜੈ ਗੁਨਾਹਗਾਰ ਲਈ ਹੰਝੂ ਪਰੋਵਾਂ ਹਾਰ ਲਈ
ਆਕਾ ਤੇਰੇ ਦਰਬਾਰ ਲਈ। सुभान अल्लाह सुभान। क्या कहने जी जुबैरी साहब, मजा आ गया। कलाम ते माशाल्लाह क्या ही बात है, और फिर आवाज नाल जेड़ा तुसीं जादू जगाया, बहुत अच्छा यार। जिंदे रहो जी, मालिक तुहानू सलामत रखे। लो जी, लेने एक छोटा जिहा वक्फा ते मिलदे हां वक्फे तो बाद। ਬਿਸਮਿਲ੍ਲਾ ਜੀ, ਮੁਰਦੀ ਘੜੀ ਨਾਲ ਤੁਹਾਡੀ ਸੇਵਾ ਚ ਹਾਜ਼ਰ ਹਾਂ, ਔਰ ਸਾਡੇ ਨਾਲ ਨੇ ਅੱਜ ਬੜੇ ਹੀ ਪਿਆਰੇ ਦੋਸਤ, ਬਹੁਤ ਅੱਛੇ ਮਾਸ਼ਾਅੱਲਾ, ਰੱਬ ਨੇ ਆਵਾਜ਼ ਦਿੱਤੀ ਹੈ ਬਹੁਤ ਅੱਛੀ, ਔਰ ਸ਼ੇਰ ਦੀ ਨਿਮਤ ਤੋਂ ਵੀ ਅੱਲਾਹ ਨਵਾਜ਼ੇ ਹੈ। ਮੈਂ ਤੇ ਸਰ ਸ਼ੇਰ ਨੂੰ ਵੀ ਇੱਕ ਨਿਮਤ ਹੀ ਸਮਝਦਾ, ਬਿਲਕੁਲ ਆਵਾਜ਼ ਵੀ ਇੱਕ ਰੱਬ ਦੀ ਨਿਮਤ ਹੈ। शेर भी नेमत है, और बल्कि शेर ने अगर ये कहा जाए कि ये भी रिस्क है हर बंदे ਬਿਲਕੁਲ ਬਿਲकुल, और अपने हिस्से तरह को। बल्कि सियाने इसी तरह सुर भी रिस्क है। हाँ। ये अल्लाह ताला किसी को अता करता है, ऐसे ऐसा रिस्क। पर एक सियाने ने बड़ी खूबसूरत गल उन्होंने कहा जी, ये ਜਿਹੜੀ ਸ਼ੇਰ ਹੈ ਨਾ, ਇਹ ਰਿਜ਼ਕ ਹੈ ਔਰ ਇਹ ਜ਼ਰਫ ਦੇ ਮੁਤਾਬਕ ਹੈ। अच्छी बात है। ਅੱਛਾ ਸਰ, ਇਸ ਅੱਗੇ ਜਿਸ ਵੇਲੇ ਮੈਂ ਤੁਹਾਡਾ ਤਾਰਫ ਕਰਵਾ ਰਿਹਾ ਸੀ, ਉਸ ਵੇਲੇ ਤੁਹਾਡਾ ਆਹ ਰੁਖ ਜਿਹੜਾ ਨਾ ਥੋੜਾ ਜਿਵੇਂ ਤਸ਼ਨਾ ਰਹਿ ਗਿਆ। ਇਸ ਹਵਾਲੇ ਨਾਲ ਅਸੀਂ ਹੁਣ ਥੋੜੀ ਗੱਲ ਕਰੀਏ ਕਿ ਅੱਜ ਕੱਲ ਜਿਹੜੇ ਨਾਤ ਖਾਨਾਤ ਪੜ ਰਹੇ ਨੇ, जी जी ਜਾਂ ਜਿਹੜੇ ਨਵੇਂ ਲੋਕ ਵੀ ਆਣਾ ਚਾਹੁੰਦੇ ਨੇ, जी। ਤੇ ਅਗਰ ਨਾਤ ਖਾਂ ਸਿਰਫ ਨਾਤ ਹੀ ਪੜੇ, ਜਿੱਦਾਂ ਸਾਡੇ ਬਹੁਤ ਨਾਤ ਖਾਨ ਹਜ਼ਰਾਤ ਐਸੇ ਨੇ ਕਿ ਜਨਾਬ ਉਹ ਤੜਾ ਤੜ ਮਾਸ਼ਾਅੱਲਾ ਪੈਸੇ ਵੀ ਕਮਾ ਰਹੇ ਨੇ, ਵੇਲਾਂ ਵੀ ਆ ਰਹੀਆਂ ਤੇ ਚੈੱਕ ਵੀ ਆ ਰਹੇ ਨੇ, ਤੇ ਬੈਂਕ ਬੈਲੈਂਸ ਵੀ ਅੱਛਾ ਖਾਸਾ, ਗੱਡੀਆਂ ਵੀ ਜਨਾਬ, जी जी ਹਰ ਤਰ੍ਹਾਂ ਹੀ ਮਤਲਬ ਬਿਹਤਰੀਨ ਮਾਹੌਲ ਆ। ਤੇ ਕਈ ਨਾਤ ਖਾਂ ਜਿਹੜੇ ਵਿਚਾਰੇ ਉਹ ਬੜੇ ਪਰੇਸ਼ਾਨ ਨੇ, ਤੇ ਕਿਆ ਇਹ ਸਮਝਣ ਨਾਲ ਤੁਸੀਂ ਕੀ ਕਹੋਗੇ? ਸਾਡੀ ਗੱਲ ਬਜਾਏ ਮਗਰ ਹੋਣਾ ਹੀ ਚਾਹੀਦਾ ਹੈ ਕਿ ਬੰਦੇ ਨੂੰ ਇਸ ਨੂੰ ਆਪਣਾ ਜ਼ਰੀਆ ਮੁਆਸ਼ ਨਾ ਬਣਾ ਲਿਆ ਜਾਏ, ਬਲਕਿ ਇਹਨੂੰ ਇੱਕ ਐਜ਼ ਏ ਇੱਜ਼ਤ ਦੇ ਮੁੱਦੇ ਦੇ ਦਾਇਰੇ 'ਚ ਰੱਖ ਕੇ ਨਾਤ ਦਾ ਵੀ ਤੁਸੀਂ ਜਿਹੜੇ ਨਾਜ਼ਮ ਸਫਰ ਕੋਲ ਪੜੋ, ਔਰ ਜਿੱਥੇ ਤੁਹਾਨੂੰ ਮੌਕਾ ਮਿਲਦਾ ਹੈ ਤੁਹਾਨੂੰ ਦਾਵਤ ਆਉਂਦੀ ਹੈ। ਮੈਂ ਕਹਿ ਰਿਹਾ, ਅਗਰ ਤੁਹਾਨੂੰ ਇਸ ਦੌਰ ਦੇ ਐਸਾ ਦੌਰ ਗੁਜ਼ਰਿਆ ਕਿ ਤੁਹਾਨੂੰ ਕੋਈ ਤੁਹਾਡੇ ਕੋਈ ਚੀਜ਼ ਸੁਣ ਰਿਹਾ ਹੈ, ਅगर ਤੁਹਾਨੂੰ ਬੁਲਾ ਰਿਹਾ ਤਾਂ ਸਮਝ ਲਓ ਗਨੀਮਤ है, एक बहुत बड़ी बात है। लोगों को टाइम नहीं, अगर ਤੁਹਾਨੂੰ को बुला के ਤੁਹਾਡੇ को कोई नाज सुन रहा है, कोई ਤੁਹਾਡੇ को पोइट्री सुन रहा है तो बड़ी बात है। और अब मैं ਚਾਹੁੰਦਾ ਕਿ ਜਿਹੜੇ ਨਵੇਂ ਆਉਣ ਵਾਲੇ ਨੇ ਉਹ ਇਸ ਨੂੰ ਐਜ਼ ਏ ਬਿਜ਼ਨਸ ਤੌਰ ਤੇ ਨਾ ਆਉਣ, ਉਹ ਹਜ਼ੂਰ ਦਾ ਜ਼ਿਕਰ ਵਾਸਤੇ ਖੁਸੂਸਨ ਆਪਣੀ ਮੁਹੱਬਤ ਲੈ ਕੇ ਆਉਣ। ਤੇ ਅਗਰ ਕੋਈ ਤੁਹਾਨੂੰ ਅਗਰ ਕੋਈ ਨਜ਼ਰਾਨਾ ਜਾਂ ਤੁਹਾਨੂੰ ਕਿਤੇ ਐਸੀ ਮਹਿਫਲ ਤੁਹਾਨੂੰ ਐਸੀ ਮਤਲਬ ਕਿ ਮਿਲ ਜਾਂਦੀ ਤੇ ਉਸ ਤੇ ਮਤਲਬ ਕਿ ਜ਼ਹਿਨ ਨਹੀਂ ਬਣਾ ਲੈਣਾ ਚਾਹੀਦਾ ਕਿ ਨੈਕਸਟ ਟਾਈਮ ਇਦਾਂ ਹੀ ਹੋਵੇ। ਜਾਂ ਮਤਲਬ ਇੱਕ ਨਾਤ ਖਾਂ ਨਾਤ ਪੜ ਰਿਹਾ ਹੈ, ਜੀ ਅਗਰ ਸੁਣਨੇ ਵਾਲੇ ਉਸ ਨੂੰ ਮੁਹੱਬਤ ਨਾਲ ਕੋਈ ਤੋਹਫਾ ਦੇ ਦਿੰਦੇ ਨੇ, ਬਿਲਕੁਲ। ਉਹ ਪੈਸੇ ਦੀ ਸ਼ਕਲ ਵਿੱਚ ਵੀ ਹੋ ਸਕਦਾ ਹੈ, ਉਹ ਕਿਸੇ ਗਿਫਟ ਦੀ ਸ਼ਕਲ ਵਿੱਚ ਵੀ ਜੀ ਹੋ ਸਕਦਾ ਹੈ, ਤੇ ਕੋਈ ਐਸੀ ਗੱਲ ਨਹੀਂ। ਤੁਸੀਂ ਤੁਹਾਡਾ ਇਹ ਖਿਆਲ ਹੈ ਵੀ ਡਿਮਾਂਡ ਨਹੀਂ ਕਰਨੀ ਚਾਹੀਦੀ? ਨਹੀਂ ਦੀਵਾਨ ਅੱਛਾ, ਮੈਂ ਇੱਕ ਦਿਨ ਪਹਿਲੇ ਨਾ ਇੱਕ ਕਿਸੇ ਸ਼ੈਖੁਲ ਹਦੀਸ ਦਾ ਇੱਕ ਬਿਆਨ ਸੁਣ ਰਿਹਾ ਸੀ, ਜੀ ਉਹਦੇ ਵਿੱਚ ਉਹਨੇ ਇੱਕ ਜੁਮਲਾ ਕਿਹਾ, ਉਹਨੇ ਕਿਹਾ ਜੀ ਬੜੇ ਬੜੇ ਨਾਤ ਖਾਂ ਤੁਸੀਂ ਦੇਖ ਲਓ ਅਰਬਾਪਤੀ ਨੇ, ਤੇ ਜਿਨੇ ਸ਼ੈਖੁਲ ਹਦੀਸ ਨੇ ਉਹਨਾਂ ਵਿੱਚ ਜ਼ਿਆਦਾਤਰ ਕਿਰਾਏ ਦੇ ਘਰਾਂ 'ਚ ਰਹਿੰਦੇ ਨੇ। ਉਹ ਕਹਿੰਦੇ ਲੋਕੀ ਦੇ ਮਹਿਫਲਾਂ ਵਿੱਚ ਵੀ ਨੂਰ ਜਹਾਂ ਸੁਣਨ ਆਉਂਦੇ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਮगर ऐसा नहीं होना चाहिए। ਸਾਨੂੰ ਐਜ਼ ਏ ਮੁਸਲਮਾਨ ਸਾਨੂੰ ਇਹ ਚੀਜ਼ਾਂ ਦਾ ਕਰਨਾ ਚਾਹੀਦਾ। ਸਾਡੀ ਇਹ ਕਦਰ ਘਟਾਉਣ ਵਾਲੀ ਗੱਲ। ਸਹੀ ਸਹੀ। ਇਹ ਦੱਸੋ ਕਿ ਰਿਫਾਕਤ ਹੁਸੈਨ ਮੁਮਤਾਜ਼ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਿਵੇਂ ਹੋਈ? ਪਰ ਮੈਂ ਗੁਜ਼ਰ ਰਿਹਾ ਸੀ तो अपनी दुकान से बैठे कुछ देखते पैसा मैंने नहीं पता कि फाक साहब ते मगर आसे पासों पता लग गया कि बंदा शायर है कि नज़म लिखता हुआ गज़ल लिखता हुआ। तो एक हौली हौली मैं उन्होंने कोल जाना शुरू हो गया है। उन्होंने देखा एक दो बारी लिखने होटल में वो कभी कलम रखी होनी को कलम दुआ रखी होनी, कभी उन्होंने नहीं वाला होटल रखा होना, तो वो लिख रहे सामने आई लै लैके लिखते मौसम। तो मैं दूरों खलो के मजा लैके पंजाबी गल इसलिए शुरू तो लगाओ है कि पंजाबी उन्होंने मैं दूर दूर पढ़नी कई बार लगी समझ आ नहीं कभी नहीं हुई। एक दिन मैंने आवाज दी ना गल सुनी यार जी, मैं डरदा डरदा बोल गया तो कहते हाँ तेरे लिखना लिखना होना। मैं नहीं जी मैं तो बस पढ़ना ही पढ़ता हूँ कि अच्छा देखा मेरे को पढ़ लेना। मैं पढ़ना जरा उन्होंने एक नज़म अगे लिख लिखा। मैं तकरीबन पौनी नज़म जड़ी बहुत जारी बात उन्होंने लिखाई बड़ी उस तरह की सी ठेठ पंजाबी जी है बहुत मुश्किल है। मैं तकरीबन पौनी नज़म उन्होंने पढ़ के सुना दी। कहते यार तू तो बड़ा बंदा वधिया है। बस इतों फिर अगे शुरू हो ਸਹੀ। ਵਾਹ ਵਾਹ ਵਾਹ, ਤੁਸੀਂ ਬੜੇ ਭਾਗਾਂ ਵਾਲੇ ਜੀ, ਰਿਫਾਕਤ ਮੁਮਤਾਜ਼ ਵਰਗੇ ਜੀ
ਤੁਹਾਨੂੰ ਮਿਲੇ, ਔਰ ਖਾਸ ਕਰ ਉਹ ਟਾਈਮ ਜਦੋਂ ਰਿਫਾਕਤ ਸਾਹਿਬ ਦਾ ਆਖਰੀ ਚੱਲ ਰਿਹਾ ਸੀ ਪੀਰੀਅਡ, ਉਦੋਂ ਤੁਸੀਂ ਬੜੀ ਉਹਨਾਂ ਦੀ ਖਿਦਮਤ ਕੀਤੀ, ਉਹਨਾਂ ਦੇ ਕਰੀਬ ਵੀ ਰਹੇ ਹੋ ਮਾਸ਼ਾਅੱਲਾ। ਬਸ ਜੋ ਵਾਲਦੈਨ ਦੀ ਤਰਬੀਅਤ ਜਾਂ ਉਸਤਾਦ ਦਾ ਜਿਹੜਾ ਗੁਰੂ ਕਹਿ ਸੀ ਤੇ ਉਸਤਾਦ ਜਿਹੜਾ ਹੁੰਦਾ ਵਾ ਉਹਦਾ ਪਤਾ ਕੀ ਔਰ ਉਸਤਾਦ ਦੀ ਸੇਵਾ ਕਿਉਂ ਕਰਨੀ ਜਿੰਨੀ ਹੋ ਸਕਦੀ। ਬਿਸਮਿਲ੍ਲਾਹ ਕਰੋ, ਕੋਈ ਨਜ਼ਮ ਸੁਣਾਓ, ਕੋਈ ਗਜ਼ਲ ਸੁਣਾਓ, ਇਸ ਤਰ੍ਹਾਂ की ਰਿਫਾਕਤ ਸਾਹਿਬ ਯਾਦ ਆਵੇ। ਵੈਸੇ ਵੀ ਅਸੀਂ ਜੜ੍ਹਾਂ ਵਿੱਚ ਬੈਠੇ ਹਾਂ ਤੇ ਜੜ੍ਹਾਂ ਨੇ ਜਦੋਂ ਵੀ ਆਈ ਹੈ ਨਾ ਜੀ, ਉਹ ਮੇਰਾ ਮਕਸਦ ਤੇ ਉਹਨਾਂ ਦੀ ਹਯਾਤੀ ਵਿੱਚ ਜਦੋਂ ਕਿਤੇ ਰਿਫਾਕਤ ਸਾਹਿਬ ਯਾਦ ਸਨ, ਜੀ ਔਰ ਜਦੋਂ ਵੀ ਜੜ੍ਹਾਂ ਵਾਲੇ ਆਣਾ ਨਾ, ਅਸੀਂ ਕਿਹੜੇ ਗੁੜ ਮੁੰਜੀ ਲੈਣ ਆਉਂਦੇ ਹੁੰਦੇ ਸੀ ਜੀ ਜੀ ਤੇ ਸਿਰਫ ਰਿਫਾਕਤ ਨੂੰ ਵੇਖਣ ਆਉਂਦੇ ਸੀ। ਤੇ ਯਕੀਨ ਦੋ ਸ਼ਖਸ ਐਸੇ ਮੇਰੀ ਜ਼ਿੰਦਗੀ ਚ ਆਏ ਆ, ਜੀ ਦੋ ਸ਼ਖਸ ਐਸੇ, ਯਕੀਨ ਕਰੋ ਉਹ ਨਾ ਵੀ ਕੁਝ ਬੋਲਦੇ, ਖਾਮੋਸ਼ ਵੀ ਰਹਿੰਦੇ, ਬੈਠੇ ਰਹਿੰਦੇ, ਤੇ ਅਸੀਂ ਉਹਨਾਂ ਨੂੰ ਵੇਖ ਕੇ ਹੀ ਸਰੂਰ ਮਾਣਦੇ ਰਹੇ। ਇੱਕ ਕੰਗ ਸਾਹਿਬ ਤੇ ਰਿਫਾਕਤ ਸਾਹਿਬ, ਐਸੇ ਬੜੇ ਪਿਆਰੇ ਬੰਦੇ ਦੋ ਸੀ, ਨਾਮ ਸਾਡੇ ਬੜੇ ਪਿਆਰੇ ਜੀ। ਸੰਤ ਸਾਹਿਬ ਬੋਲ ਬਿਸਮਿल्लाह ਤੁਸੀਂ ਅਤਾ ਫਰਮਾਓ। ਇੱਕ ਨਜ਼ਮ ਦੇ ਚਾਂਦਿਕ ਬੰਦ ਮੈਂ ਤੁਹਾਡੀ ਖਿਦਮਤ ਪੇਸ਼ ਕਰ ਰਿਹਾ ਜੀ ਕਿ ਫਸਾਰਿਆਂ ਦੀ ਹੈ ਪਾਲ ਲੰਮੀ, ਹੂੰ। ਉਮਰ ਛੋਟੀ ਤੇ ਪਾਲ ਲੰਮੀ। ਆਹਾ ਵਾਹ, ਫਸਾਰਿਆਂ ਦੀ ਹੈ ਪਾਲ ਲੰਮੀ, ਬਹੁਤ ਅੱਛਾ। ਉਮਰ ਛੋਟੀ ਤੇ ਪਾਲ ਲੰਮੀ। ਹੂੰ। ਡੁੱਬਦਾ ਹੋਇਆ ਹੀ ਮਾਰਦਾ ਏ ਪੈਰ ਨਿੱਕੇ ਤੋਂ ਛਾਲ ਨੂੰ। ਆਹਾ ਵਾਹ ਵਾਹ ਡੁੱਬਦਾ ਹੋਇਆ ਹੀ ਮਾਰਦਾ ਏ ਵਾਹ 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 ਵਾਹ, ਮਿਹਰਬਾਨੀ। ਡੁੱਬਦਾ ਹੋਇਆ ਹੀ ਮਾਰਦਾ ਏ ਪੈਰ ਨਿੱਕੇ ਤੋਂ ਛਾਲ ਲੰਮੀ। ਬਹੁਤ ਅੱਛਾ। ਤੇ ਹਾਲ ਸੋਚਾਂ ਚ ਆ ਗਿਆ ਏ, ਵਾਹ, ਕਮਾਲ ਸੋਚਾਂ ਚ ਆ ਗਿਆ ਏ, ਹਾਲ ਸੋਚਾਂ ਚ ਆ ਗਿਆ ਏ, ਕਮਾਲ ਸੋਚਾਂ ਚ ਆ ਗਈ। ਹਾਲ ਸੋਚਾਂ ਚ ਆ ਗਿਆ ਏ, ਬਈ ਬਹੁਤ ਅੱਛਾ। ਕਮਾਲ ਸੋਚਾਂ ਚ ਆ ਗਿਆ ਏ, ਹਾਲ ਸੋਚਾਂ ਚ ਆ ਗਿਆ ਏ, ਕਮਾਲ ਸੋਚਾਂ ਚ ਆ ਗਿਆ ਏ। ਹੁਣ ਖਿਜ਼ਾਵਾਂ ਦੀ ਰੁੱਤ ਛਣੇਗੀ, ਪੁਚਾਲ ਸੋਚਾਂ ਚ ਆ ਗਿਆ। ਕਿਆ ਬਾਤ ਹੈ ਯਾਰ, ਵਾਹ ਵਾਹ ਵਾਹ। ਬਹੁਤ ਸ਼ੁਕਰੀਆ। ਤੇ ਬੰਦ ਵੇਖਿਆ ਜੇ ਤੁਸੀਂ ਪਹਿਲੇ ਨਜ਼ਰ ਕਿ ਹੋ ਗਈਆਂ ਨੇ ਵੀਰਾਨ ਨਜ਼ਰਾਂ, ਸ਼ੌਕ ਸਵਰਨ ਦੇ ਰੋਜ਼ ਤਰਸਾਂ। ਵਾਹ, ਹੋ ਗਈਆਂ ਨੇ ਵੀਰਾਨ ਨਜ਼ਰਾਂ, ਬਹੁਤ ਅੱਛਾ। ਸ਼ੌਕ ਸਵਰਨ ਦੇ ਰੋਜ਼ ਤਰਸਾਂ। ਪਿਛਲੀ ਉਮਰੇ ਮੈਂ ਕਰ ਲਈਆਂ ਨੇ ਖਿਜ਼ਾਬ ਲਾ ਕੇ ਜਵਾਨ ਸਦਰਾਂ। ਵਾਹ, ਪਿਛਲੀ ਉਮਰੇ ਮੈਂ ਕਰ ਲਈਆਂ ਨੇ ਖਿਜ਼ਾਬ ਲਾ ਕੇ ਜਵਾਨ ਸਦਰਾਂ। ਹੂੰ ਤੇ ਕੀ ਤਮਾਸ਼ਾ ਏ ਕੀ ਗਜ਼ਬ ਹੈ, ਹੂੰ, ਕੀ ਤਮਾਸ਼ਾ ਏ ਕੀ ਗਜ਼ਬ ਹੈ, ਖੇਡ ਕਿਸਮਤ ਦਾ ਵੀ ਅਜਬ ਹੈ। ਵਾਹ। ਨਾਲ ਮੰਤਾਂ ਦੇ ਜੇ ਮਿਲੇ ਸਣ, ਫੇਰ ਵਿਛੜਨ ਦਾ ਕੀ ਸਬਬ। ਬਹੁਤ ਅੱਛਾ, ਬਹੁਤ ਅੱਛਾ। ਕੋਈ ਹੋਰ ਸ਼ਾਇਰ ਇੱਕ ਮੁਤਰਨਮ ਸੁਣਾ ਦੇ। ਰਾਤਾਂ ਤਾਰੇ ਪਰੀਆਂ ਸਣ ਤੇ ਮੈਂ ਸਾਂ, ਰਾਤਾਂ ਤਾਰੇ ਵਾਹ, ਪਰੀਆਂ ਸਣ ਤੇ ਮੈਂ ਸਾਂ। ਸੋਚਾਂ ਦੇ ਵਿੱਚ ਪਰੀਆਂ ਸਣ ਤੇ ਮੈਂ ਵਾਹ ਸਾਂ। ਵਾਹ, ਰਾਤਾਂ ਤਾਰੇ ਪਰੀਆਂ ਸਣ ਤੇ ਮੈਂ ਬਹੁਤ ਸਾਂ। ਰਾਤਾਂ ਤਾਰੇ ਪਰੀਆਂ ਸਣ ਤੇ ਮੈਂ ਸਾਂ। ਮਾਂ ਦੀ ਗੋਦੀ ਪਿਓ ਦੇ ਬਾਹ ਹੁਲਾਰੇ ਅੰਦਰ, ਮਾਂ ਦੀ ਗੋਦੀ ਵਾਹ, ਪਿਓ ਦੇ ਬਾਹ ਹੁਲਾਰੇ ਬਹੁਤ ਅੰਦਰ। ਅੱਛਾ। ਮਾਂ ਦੀ ਗੋਦੀ ਪਿਓ ਦੇ ਬਾਹ ਹੁਲਾਰੇ ਅੰਦਰ। ਕੜੀਆਂ ਪਾਗਾਂ ਭਰੀਆਂ ਸਣ ਤੇ ਮੈਂ ਕਿਆ ਬਾਤ ਹੈ, ਸਾਂ। ਕਿਆ ਬਾਤ। ਕੜੀਆਂ ਪਾਗਾਂ ਭਰੀਆਂ ਸਣ ਤੇ ਮੈਂ ਵਾਹ। ਸਾਂ। ਰਾਤਾਂ ਤਾਰੇ ਭਰੀਆਂ ਸਣ ਤੇ ਮੈਂ ਸਾਂ। ਬਹੁਤ ਇੱਕ ਮੰਦਰ ਵੇਖਿਆ ਜੀ, ਪਿੰਡ ਦੇ ਨੇੜਿਓਂ ਲੰਘਦੀ ਰੇਲ ਦੀ ਪਟੜੀ ਤੇ, ਪਿੰਡ ਦੇ ਨੇੜਿਓਂ ਵਾਹ। ਲੰਘਦੀ ਰੇਲ ਦੀ ਪਟੜੀ ਤੇ। ਬਈ ਬਹੁਤ ਅੱਛਾ। ਪਿੰਡ ਦੇ ਨੇੜਿਓਂ ਲੰਘਦੀ ਰੇਲ ਦੀ ਪਟੜੀ ਤੇ। ਉਹ ਡੇਲੇ ਪੀਲੂ ਕਰੀਆਂ ਸਣ ਤੇ ਮੈਂ ਸਾਂ। ਡੇਲੇ ਪੀਲੂ ਆਹਾ। ਕਰੀਆਂ ਸਣ ਵਾਹ, ਤੇ ਮੈਂ ਸਾਂ। ਸੋਚਾਂ ਦੇ ਵਿੱਚ ਪਰੀਆਂ ਸਣ ਤੇ ਮੈਂ ਸਾਂ। ਟੋਰ ਕੇ ਸੱਜਣ ਪਿਛਲੇ ਪੈਰੀ ਪਰਤਿਆ ਸਾਂ। ਟੋਰ ਕੇ ਸੱਜਣ ਪਿਛਲੇ ਪੈਰੀ ਪਰਤਿਆ ਸਾਂ। ਬਈ ਵਾਹ, ਟੋਰ ਕੇ ਸੱਜਣ ਪਿਛਲੇ ਪੈਰੀ ਪਰਤਿਆ ਸਾਂ। ਅੱਖੀ ਤਲੀਆਂ ਤਰੀਆਂ ਸਣ ਤੇ ਮੈਂ ਸਾਂ।
ਅੱਖੀ ਤਲੀਆਂ ਤਰੀਆਂ ਸਣ ਤੇ ਮੈਂ ਸਾਂ, ਰਾਤਾਂ ਤਾਰੇ ਵਾਹ। ਭਰੀਆਂ ਸਣ ਤੇ ਮੈਂ ਸਾਂ, ਸੋਚਾਂ ਦੇ ਵਿੱਚ ਪਰੀਆਂ ਸਣ ਤੇ ਮੈਂ ਸਾਂ। ਵਾਹ ਵਾਹ ਵਾਹ, ਬੜੀ ਖੂਬਸੂਰਤ ਗਜ਼ਲ ਜਨਾਬ, ਮਜ਼ਾ ਆ ਗਿਆ। ਵਾਹ ਵਾਹ, ਸੋਚਾਂ ਦੇ ਵਿੱਚ ਫਰੀਆਂ ਸਨ ਤੇ ਮੈਂ ਸਾਂ। ਬਹੁਤ ਵਾਹ। ਬਹੁਤ जनाब अमानत जुबैरी साहब नाल गुफ्तगू का सिलसिला जारी है और शायरी भी इसे सुन रहे हैं। मिलते हैं एक छोटे ਜਿਹੇ वक्फे के बाद। तो जी बिस्मिल्लाह, मुर्दी कड़ी नाल ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹਾਂ जनाब। पंजाबी शायरी ਦੀ ਗੱਲ ਹੋ ਰਹੀ ਹੈ, रहतल ਦੀ ਗੱਲ ਕਰਾਂਗੇ और रिफाकत हुसैन मुमताज ਦੀ ਗੱਲ ਕਰਾਂਗੇ, ਅਮਾਨਤ ਅਲੀ ਜ਼ੁਬੈਰੀ ਦੀ ਗੱਲ ਕਰਾਂਗੇ। ਇਦਾਂ ਨਹੀਂ ਲੱਗਦਾ ਜਿਵੇਂ ਜਦੋਂ ਰਿਫਾਕਤ ਸਾਹਿਬ ਦਾ ਜ਼ਿਕਰ ਹੁੰਦਾ ਹੈ, ਤੁਹਾਡਾ ਜ਼ਿਕਰ ਹੁੰਦਾ ਹੈ, ਰਿਆਜ਼ ਖਿਲਜੀ ਦਾ ਜ਼ਿਕਰ ਹੁੰਦਾ ਹੈ, ਆਸ਼ਿਕ ਅਲੀ ਫੈਸਲ, ਵਾਰਿਸ ਅਲੀ ਵਾਰਿਸ, ਸ਼ਾਹਿਦ ਇਮਰਾਨ ਸਮਰ, ਇਹ ਸਾਰੇ ਜੀ ਜਿਵੇਂ ਪੰਜਾਬੀ ਸ਼ਾਇਰੀ ਵੀ ਇਕੱਠੀ ਹੋ ਗਈ ਤੇ ਸਾਡਾ ਵਸੇਬ ਵੀ ਇਕੱਠਾ ਹੋ ਗਿਆ। ਬਿਲਕੁਲ ਤੁਹਾਡੀ ਗੱਲ ਗੁਜ਼ਾਰ ਬਿਲਕੁਲ ਸਹੀ ਗੱਲ ਹੈ। ਤੇ ਉਹ ਤੁਹਾਡੀ ਵਸੇਬ ਦੇ ਹਵਾਲੇ ਨਾਲ ਇੱਕ ਸਿੱਟਿਆਂ ਵਾਲੀ ਨਜ਼ਮ ਜਿਹੜੀ ਉਹ ਬਹੁਤ ਖੂਬਸੂਰਤ ਹੈ। ਉਹ ਜਨਾਬ ਮੈਂ ਆਪਣੇ ਕੁਝ ਜਿਹੜੇ ਮੇਰੇ ਬੜੇ ਨੇੜਲੇ ਮਿੱਤਰ ਨੇ ਉਹਨਾਂ ਨੂੰ ਮੈਂ ਦੱਸ ਬੈਠਾ ਕਿ ਜੜਾਂ ਵਾਲੇ ਜਾ ਰਹੇ ਜਨਾਬ ਅਸੀਂ ਤੇ ਅਮਾਨਤ ਅਲੀ ਜ਼ੁਬੈਰੀ ਦਾ ਇੰਟਰਵਿਊ ਕਰਨਾ। ਉਹਨਾਂ ਨੇ ਕਿਹਾ ਕਿ ਉਹ ਸਿੱਟਿਆਂ ਵਾਲੀ ਨਜ਼ਮ ਜਿਹੜੀ ਹੈ ਉਹ ਜ਼ਰੂਰ ਹੋਏਗਾ। ਬਿਸਮਿਲ੍ਲਾ। ਜੀ ਬਿਲਕੁਲ ਜੀ, ਕਿਉਂ ਨਹੀਂ। ਮਾਇਆ ਸਿੱਟੇ ਕਣਕ ਦੇ ਵਾਹ, ਅੱਲਾ ਬੇਲੀ ਹੋ, ਕਿਆ ਬਾਤ ਹੈ ਯਾਰ। ਜੀਆਂ ਨੂੰ ਆਖ ਦੇ ਤੇਲ ਸਰੋਂ ਦਾ ਚੋ, ਜੀਆਂ ਨੂੰ ਆਖ ਦੇ ਵਾਹ ਵਾਹ ਵਾਹ, ਤੇਲ ਸਰੋਂ ਦਾ ਚੋ, ਕਿ ਮਾਇਆ ਸਿੱਟੇ ਕਣਕ ਦੇ ਆਰਲ ਚੁਗੀਏ ਵੱਡ, ਮਾਇਆ ਸਿੱਟੇ ਕਣਕ ਦੇ ਆਰਲ ਚੁਗੀਏ ਵੱਡ, ਬਹੁਤ ਅੱਛਾ। ਮੈਂ ਆ ਤੇਰੀ ਹਾਣੀਆਂ ਤੂੰ ਵੀ ਅੜੀਆਂ ਛੱਡ, ਵਾਹ, ਮੈਂ ਵਾਹ, ਵਾਹ, ਆ ਵਾਹ, ਤੇਰੀ ਹਾਣੀਆਂ ਤੂੰ ਵੀ ਅੜੀਆਂ ਛੱਡ। ਤੂੰ ਵੀ ਅੜੀਆਂ ਛੱਡ, ਕਿ ਮਾਇਆ ਸਿੱਟੇ ਕਣਕ ਦੇ ਆ ਚਵਾਏ ਬੋਲ, ਵਾਹ, ਮਾਇਆ ਸਿੱਟੇ ਕਣਕ ਦੇ ਆ ਚਵਾਏ ਬੋਲ, ਹੋੜੇ ਲੱਖ ਸ਼ਰੀਕੜਾ ਆਪਾਂ ਵਸੀਏ ਕੋਲ, ਹੋੜੇ ਲੱਖ ਸ਼ਰੀਕੜਾ ਆਪਾਂ ਵਸੀਏ ਕੋਲ, ਵਾਹ ਵਾਹ, ਕਿ ਮਾਇਆ ਸਿੱਟੇ ਕਣਕ ਦੇ ਕਣਕਾਂ ਦੇ ਵਿੱਚ ਕਾ, ਵਾਹ, ਮਾਇਆ ਸਿੱਟੇ ਕਣਕ ਦੇ ਕਣਕਾਂ ਦੇ ਵਿੱਚ ਕਾ, ਤੂੰ ਏ ਦਿਲ ਦਾ ਚਾਨਣਾ, ਤੂੰ ਏ ਦਿਲ ਦਾ ਚਾਹ, ਤੂੰ ਏ ਦਿਲ ਦਾ ਚਾਨਣਾ, ਤੂੰ ਇਹ ਦਿਲ ਅੱਛਾ। ਤੂੰ ਏ ਦਿਲ ਦਾ ਚਾਹ। ਬੰਦ ਵੇਖਿਆ ਜੀ ਕਿ ਮਾਇਆ ਸਿੱਟੇ ਕਣਕ ਦੇ ਫੁੱਲ ਦੇ ਜਾਵਣ ਰੰਗ, ਆਹਾ, ਮਾਇਆ ਸਿੱਟੇ ਕਣਕ ਦੇ ਫੁੱਲ ਦੇ ਜਾਵਣ ਰੰਗ, ਪਿਪਲੀ ਹੇਠ ਖਲੋਤੜੀ ਆਣ ਚੜਾਵੇਂ ਵੰਗ, ਵਾਹ 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 ਵਾਹ, ਮਾਇਆ ਸਿੱਟੇ ਕਣਕ ਦੇ ਫੁੱਲਾਂ ਲੱਗੀ ਅੱਗ, ਮਾਇਆ ਸਿੱਟੇ ਕਣਕ ਦੇ ਫੁੱਲਾਂ ਲੱਗੀ ਅੱਗ, ਤੈਨੂੰ ਰੱਖਾਂ ਸਾਂਭ ਕੇ ਚੁੱਲ੍ਹੇ ਡਾਵਾਂ ਜਗ, ਤੈਨੂੰ ਰੱਖਾਂ ਸਾਂਭ ਕੇ ਚੁੱਲ੍ਹੇ ਡਾਵਾਂ ਜਗ। ਵਾਹ ਜ਼ੁਬੈਰੀ ਸਾਹਿਬ, ਕੀ ਬਾਤ ਹੈ ਜਨਾਬ। ਤੁਸੀਂ ਨਾ ਇੱਕੋ ਟਾਈਮ 'ਚ ਜਿਹੜਾ ਰੋਮਾਂਸ ਔਰ ਸਾਡਾ ਵਸੇਬ ਜੀ ਔਰ ਸ਼ੇਰ ਦਾ ਮਜ਼ਾ
ਕਿਆ ਬਾਤ ਹੈ ਜਨਾਬ, ਇੱਕੋ ਜਗ੍ਹਾ ਤੇ ਇਕੱਠੇ ਕਰ, ਯਕੀਨ ਕਰੋ ਮੈਨੂੰ ਇੰਜ ਨਹੀਂ ਸੀ ਲੱਗ ਰਿਹਾ ਵੀ ਅਸੀਂ ਜੜ੍ਹਾਂ ਵਾਲੇ ਇੱਥੇ ਕਿਸੇ ਮਿੱਤਰ ਦੀ ਬੈਠਕ 'ਚ ਬੈਠ ਕੇ ਤੇ ਅਦਬੀ ਵਿਹੜੇ ਦਾ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਬਲਕਿ ਮੈਨੂੰ ਇੰਜ ਲੱਗ ਰਿਹਾ ਸੀ ਕਿ ਜਿਵੇਂ ਆਪਾਂ ਕਿਸੇ ਖੇਤ 'ਚ ਬੈਠੇ ਹਾਂ। ਪੂਰਾ ਵਸੇਬ ਹੈਗਾ ਤੁਹਾਡੀ ਮੁਹੱਬਤ ਇਸ ਲਈ ਤੁਹਾਡੀ ਮਾਸ਼ਾਅੱਲਾ ਤੁਹਾਨੂੰ ਦਸਰਾ ਹਾਸਲ ਤੇ ਆਪਣੇ ਵਸੇਬ ਦੇ ਕੰਮ ਤੇ ਦੀਗਰ ਬਾਕੀ ਜਿੰਨੇ ਪੂਰਾ ਵਸੇਬ ਨਿੱਤਰ ਕੇ ਸਾਹਮਣੇ ਆ ਗਿਆ ਜਨਾਬ। ਕਿਆ ਟਾਈਮ ਹੁੰਦਾ ਸੀ ਜਿਸ ਵੇਲੇ ਨਾ ਲੋਕਾਂ ਨੇ ਕਣਕਾਂ ਚੁੱਕ ਲੈਣੀਆਂ ਆਪਣੀਆਂ ਹਾਂਜੀ ਤੇ ਵਾਢੀ ਹੋ ਜਾਣੀ, ਭਰੀਆਂ ਚੁੱਕ ਲੈਣੀਆਂ, ਨਿੱਕੇ ਨਿੱਕੇ ਬਾਲ ਜਾਣੇ, ਉਹਨਾਂ ਨੇ ਛਿੱਕੇ ਚੁੱਕ ਕੇ ਲਿਆਉਣੇ। ਜੀ ਜੀ ਇਹ ਬਕਾਇਦਾ ਇੱਕ ਰਿਵਾਜ ਰਿਹਾ ਹੈ, ਹੁਣ ਬਹੁਤ ਆ ਕੇ ਘੱਟ ਹੋ ਗਿਆ। ਹਾਂਜੀ ਬਿਲਕੁਲ ਘਟ ਗਿਆ, ਬਲਕਿ ਹੁਣ ਲੋਕ ਜਿਹੜੇ ਕੁਛ ਤੇ ਉਹ ਇਸ ਤੋਂ ਕਾਇਫ ਹੋ ਜਾਂਦੇ, ਬੱਚੇ ਜਿਹੜੇ ਨੇ ਮਤਲਬ ਅਵਾਇਡ ਕਰਦੇ ਨੇ ਕਿ ਇਸ ਲਈ ਕਿ ਅੱਜ ਕੱਲ੍ਹ ਜ਼ਿੰਮੇਦਾਰ ਨੂੰ ਜਿਹੜਾ ਕੋਸ਼ਿਸ਼ ਕਰਕੇ ਆਪਣੇ ਪੈਰ ਤੋਂ ਵੱਢ ਨਹੀਂ ਦਿੰਦਾ। ਏਦਾਂ ਹੀ ਮਗਰ ਉਹਦੇ 'ਚ ਇਹ ਵੀ ਦੇਖਿਆ ਜਾਏ ਕਿ ਇੱਕ ਪੁਰਾਣਾ ਜਿਹੜਾ ਦੌਰ ਸੀ ਉਦੋਂ ਵੀ ਤੇ ਲੋਕਾਂ ਕੋਲ ਗੰਦਮ ਹੁੰਦੀ ਸੀ, ਹਰ ਚੀਜ਼ ਹੁੰਦੀ ਸੀ, ਮਗਰ ਉਹ ਕਿਤੇ ਕਿਤੇ ਨਾ ਜ਼ੁਬੈਰ ਸਾਹਿਬ ਤੁਹਾਡੀ ਗੱਲ ਕੱਟ ਹੋਈ ਮਾਜ਼ਰਤ ਨਾਲ, ਜੀ ਕਿਤੇ ਕਿਤੇ ਹਾਲੇ ਵੀ ਸਾਂਝਾ ਪੂਰੀ ਤਰ੍ਹਾਂ ਨਹੀਂ ਮੁੱਕੀਆਂ, ਜੀ ਜੀ ਪੂਰੀ ਤਰ੍ਹਾਂ ਜ਼ਰਫ ਜਿਹੜੇ ਆ ਉਹ ਮਤਲਬ ਐਸੇ ਜ਼ਮੀਰ ਮੁਰਦਾ ਨਹੀਂ ਹੋਏ ਲੋਕਾਂ ਦੇ, ਜੀ ਹੈ ਅਜੇ ਬਿਲਕੁਲ ਤੱਕ ਮੁਹੱਬਤਾਂ ਬਾਕੀ ਆ। ਹੈ ਨਹੀਂ ਕਿਤੇ ਕਿਤੇ ਹੈ ਉਹ ਸਾਡੇ ਦੋਸਤ ਨੇ ਉਸਮਾਨ ਖਾਲਦ ਸਾਹਿਬ, ਜੀ ਜੀ ਉਹ ਕੱਤੀ ਚ ਤੇ ਉਹ ਉਹਨਾਂ ਨੇ ਕਣਕ ਗਾਈ ਆਪਣੀ, ਜੀ ਤੇ ਉਹ ਜਿਸ ਵੇਲੇ ਨਾ ਲੈ ਕੇ ਟਰਾਲੀ ਟਰੈਕਟਰ ਜਾ ਰਿਹਾ ਸੀ ਤੇ ਮੈਨੂੰ ਕਹਿੰਦੇ ਸਰ ਜੀ ਇੱਥੇ 5-7 ਮੁੰਡੇ ਸੀ ਜਿਹੜੇ ਸਕੂਲ ਆਪਣੇ ਬੈਠੇ, ਕਿੱਥੇ ਆ? ਜੀ ਮੈਂ ਕਿਹਾ ਜੀ ਅੰਦਰ ਬੈਠੇ ਆ, ਖੈਰ ਹੋਵੇ। ਕਹਿੰਦੇ ਯਾਰ ਇੱਧਰ ਆਓ ਬੱਚਿਓ, ਉਹ ਤੁਹਾਨੂੰ ਰੀੜੀ ਦੇਗੀ, ਰੀੜੀ। ਹਾਂਜੀ ਹਾਂਜੀ ਉਹ ਮੈਂ ਉਸ ਵੇਲੇ ਚੁੱਕਿ ਮੈਂ ਮੇਰੇ ਯਾਦ ਤੇ ਇਲਮ ਚ ਪਹਿਲੀ ਵਾਰੀ ਆਇਆ ਸੀ ਲਫ਼ਜ਼, ਜੀ ਜੀ ਜਾਂ ਫਿਰ ਮੈਂ ਨਾ ਭੁੱਲ ਚੁੱਕਿਆ ਸੀ ਕਿਤੇ। ਅੱਛਾ ਉਂਝ ਤੇ ਮੈਂ ਵੀ ਪਿੰਡੂ ਵਸੇਬ ਵਿੱਚ ਹੀ ਰਿਹਾ ਨਾ, ਹੁਣ ਵੀ ਪਿੰਡ 'ਚ ਰਹਿੰਦੇ ਆ। ਮੈਂ ਕਿਹਾ ਉਸਮਾਨ ਸਾਹਿਬ ਦੁਹਰਾਓ ਲਫ਼ਜ਼ ਕੀ ਕਿਹਾ? ਕਹਿੰਦੇ ਮੈਂ ਰੀੜੀ। ਮੈਂ ਕਿਹਾ ਰੀੜੀ ਕੀ ਹੁੰਦੀ? ਕਹਿੰਦੇ ਜਦੋਂ ਕਣਕ ਗਾਈਦੀ ਆ ਨਾ ਤੇ ਉਹ ਢਿੱਡ ਲੱਗ ਜਾਂਦਾ ਕਣਕ ਦਾ, ਤੇ ਫਿਰ ਬੱਚੇ ਏਦਾਂ ਕਰਕੇ ਪੱਲਾ ਕਰਦੇ ਤੇ ਉਹਨਾਂ 'ਚ 200-400 ਜਦੋਂ ਚੁੱਕਣ ਲੱਗਦੇ ਆ ਨਾ, ਜਦੋਂ ਬੋਰੀਆਂ ਹਾਂ। ਭਰਦੇ ਨੇ, ਪੁਰਾਣੇ ਦੇ ਛੱਟਾਂ ਹੁੰਦੀਆਂ ਸੀ ਜਿਹੜੇ ਗਧਿਆਂ ਦਾ ਪਤਲ ਦਾ ਜਾਂਦੇ ਸੀ, ਤੇ ਉਹ ਹੁਣ ਬੋਰੀਆਂ ਜਦੀਦ ਆ ਗਿਆ, ਮੇਰਾ ਛੋਟੇ ਗੱਟੂ ਆ ਗਏ ਨੇ। ਉਹ ਜਦੋਂ ਐਂਡ ਹੋ ਜਾਂਦਾ, ਜਦੋਂ ਬਹੁਤ ਚੁੱਕ ਲਿਆ ਜਾਂਦਾ ਉਹ ਢੇਰ ਪੂਰਾ, ਤੇ ਐਂਡ ਥੋੜੇ ਜਿਹੇ ਜੋ ਰਹਿ ਜਾਂਦੇ, ਫਿਰ ਜਿਹੜੇ ਬੱਚੇ ਆਏ ਹੁੰਦੇ ਨੇ ਉਹਨੂੰ ਤਕਸੀਮ ਆ ਕਰਦੇ। ਬੱਚੇ ਕੋ ਟਾਂਗਰੀ ਲੈ ਆਈ, ਉਹ ਨਿੱਕੇ ਨਿੱਕੇ ਕਿੰਨਾ ਸੋਹਣਾ ਪੰਜਾਬ ਹੈ। ਜਦੋਂ ਅਸੀਂ ਗੱਲਾਂ ਕਰਦੇ ਨੇ ਜੀ ਪੰਜਾਬ ਦੇ ਇੰਨੇ ਰੰਗ ਨੇ ਜੀ ਜੀ ਤੇ ਉਹ ਮੁੱਕਦੀਆਂ ਹੀ ਨਹੀਂ ਗੱਲਾਂ। ਜਿਉਂਦਾ ਰਹੇ ਵਸਦਾ ਰਹੇ ਸਾਡਾ ਪੰਜਾਬ, ਸਾਡੀ ਪੰਜਾਬੀ ਔਰ ਸਾਡੇ ਪੰਜਾਬ ਵਿੱਚ ਵਸਣ ਵਾਲੇ ਲੋਕ। ਤੇ ਮੇਰੀ ਸਾਹਿਬ ਇੱਕ ਟਾਈਮ ਹੁੰਦਾ ਸੀ ਕਿ ਬੋਲੀਆਂ ਜਿਹੜੀਆਂ ਨਾ ਉਹ ਮਤਲਬ ਪਿੰਡਾਂ 'ਚ ਬੋਲੀਆਂ ਜਾਂਦੀਆਂ ਸੀ, ਵਿਆਹਾਂ ਸ਼ਾਦੀਆਂ 'ਚ, ਵਾਢੀਆਂ ਅੜਾਈਆਂ 'ਚ, ਹਾਂਜੀ ਤੇ ਕੋਈ ਮਤਲਬ ਯਾਰ ਸੰਗੀ ਰਲ ਕੇ ਬੈਠਣਾ ਤੇ ਉਹਨਾਂ ਨੇ ਆਪਸ 'ਚ ਬੋਲੀਆਂ ਇੱਕ ਦੂਜੇ ਨੂੰ ਸੁਣਾਉਣੀਆਂ। ਮਾਈਆਂ ਵੀ ਕਹਿੰਦੇ ਬਾਅਦ ਵਕਤ ਨਾ ਮਿਹਣੇ ਕੁਮੇਣੇ ਇੱਕ ਦੂਜੇ ਨੂੰ ਬੋਲੀਆਂ 'ਚ ਮਾਰਦੇ ਹਾਂਜੀ ਹਾਂਜੀ ਸੁਣਨ ਚਾਹੀਦੀ ਆ। ਲੇਕਿਨ ਇਹ ਜਿਹਨੇ ਕੰਮ ਕੀਤਾ ਹੋਵੇ ਨਾ, ਮੇਰੀ ਕੋਸ਼ਿਸ਼ ਹੁੰਦੀ ਵੀ ਉਹਦਾ ਨਾਂ ਜ਼ਰੂਰ ਲਈਏ। ਜੀ ਜੀ ਇਹ ਸਾਡੇ ਜਿਹੜੇ ਪਿਆਰੇ ਜੀ ਆ ਨਾ ਮੁਨੱਵਰ ਸ਼ਕੀਲ, ਜੀ ਜੀ ਉਹਨੇ ਦੁਬਾਰਾ ਬੋਲੀਆਂ ਨੂੰ, ਜਿੱਦਾਂ ਪਹਿਲੇ ਲੋਕ ਵਿਸਰ ਹੀ ਗਿਆ ਜੀ ਸੀ, ਜੀ ਉਹਨੇ ਉਹਨੂੰ ਮੁਸ਼ਾਇਰੇ ਦਾ ਹਿੱਸਾ ਬਣਾਤਾ। ਬੇਸ਼ੱਕ ਤੁਹਾਡੀ ਗੱਲ ਦਾ ਤੇ ਜੇ ਮੁਨੱਵਰ ਸ਼ਕੀਲ ਨੇ ਬੋਲੀਆਂ ਨੂੰ ਮੁਸ਼ਾਇਰੇ ਦਾ ਹਿੱਸਾ ਬਣਾਇਆ, ਤੁਸੀਂ ਤੇ ਦੋਹਰਾ ਕੰਮ ਕਰਤਾ। ਯਾਨੀ ਤੁਸੀਂ ਤਖਲੀਕ ਵੀ ਕੀਤੀ ਔਰ ਉਸ ਨੂੰ ਆਵਾਜ਼ ਵੀ ਅਤਾ ਕਰਕੇ ਮੁਸ਼ਾਇਰੇ 'ਚ ਐਸਾ ਮਾਹੌਲ ਬਣਾ ਦਿੱਤਾ ਕਿ ਤੁਹਾਡੀ ਪਛਾਣ ਬਣ ਗਈ। ਬਿਸਮਿਲ੍ਲਾ ਬੋਲੀਆਂ ਸੁਣਨਾ ਚਾਹੁੰਦੇ ਜੀ ਇਹ ਮੇਰੇ ਉਸਤਾਦ ਦੀ ਦੁਆ ਹੈ ਤੇ ਮਾਸ਼ਾਅੱਲਾ ਦੀ ਨਿਗਾਹ ਹੈ। ਮਾਸ਼ਾਅੱਲਾ ਬਿਸਮਿਲ੍ਲਾ। ਚੰਦ ਇੱਕ ਬੋਲੀਆਂ ਮੈਂ ਪੇਸ਼ ਕਰ ਦੇਣਾ। ਬਈ ਬਾਬਾ ਮੇਰੀ ਨਿਭ ਗਈ ਨਾਲ ਸ਼ਰੀਦ ਵਾਹ ਵੇ ਮਾਇਆ, ਮੇਰੀ ਨਿਭ ਗਈ ਨਾਲ ਸ਼ਰੀਦ ਤੇ ਚੋਟੀਆਂ ਤੇ ਫੁੱਲ ਢੀਕਦੇ, ਤੇ ਚੋਟੀਆਂ ਤੇ ਫੁੱਲ ਢੀਕਦੇ, ਤੇਰੀ ਯਾਦ ਦੇ ਜਪੇੜੇ ਕੀਤੇ। ਇੱਕ ਗੱਲ ਮੈਂ ਕਹਾਂਗਾ ਬੜੀ ਮੁਹੱਬਤ ਵਾਲੀ ਵੀ ਦੁੱਖ ਵਾਲੀ ਹੈ ਕਿ ਜਦੋਂ ਕਿਤੇ ਮੈਂ ਬੋਲੀ ਕਹਿੰਦਾ ਹੁੰਦਾ ਸੀ ਫਾਕਰ ਮੁਮਤਾਜ਼ ਸਾਹਿਬ ਗ੍ਰਾਮੀ, ਉਹ ਐਸ ਬੋਲੀ ਜੀ ਨਾ, ਇਹਦੀ ਉਹਨਾਂ ਨੇ ਕਰੈਕਸ਼ਨ ਇੱਕ ਲਫ਼ਜ਼ ਦੀ ਕਰਵਾਈ ਸੀ ਤੇ ਸੂਸਨ ਸੁਣਦੇ ਹੁੰਦੇ ਸਨ, ਤੇ ਉਹ ਫਿਰ ਮੈਂ ਪੇਸ਼ ਕਰ ਰਿਹਾ। ਆ ਤੇਰੀ ਯਾਦ ਦੇ ਜਪੇੜੇ ਕੀਤੇ, ਬਈ ਵਾਹ 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 ਵੇ ਮਾਇਆ, ਤੇਰੀ ਯਾਦ ਦੇ ਜਪੇੜੇ ਕੀਤੇ, ਤੇ ਤਵੇ ਉੱਤੇ ਰੀਝ ਸੜ ਗਏ, ਵਾਹ 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 ਤੇ ਤਵੇ ਉੱਤੇ ਰੀਝ ਸੜ ਗਏ।
ਹਾਂ ਕਦੀ ਉਹ ਬੜਾ ਵਸ ਨਾ ਪੈਂਦੀ ਵਾਹ ਵੇ ਮਾਇਆ ਕਦੀ ਉਹ ਬੜਾ ਵਸ ਨਾ ਪੈਂਦੀ ਅਰੇ ਕੀ ਜੇ ਮਾਪੇ ਮੇਰਾ ਪੱਖ ਕਰਦੇ ਹਾਏ ਜੇ ਮਾਪੇ ਮੇਰਾ ਵਾਹ 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 ਪੱਖ ਕਰਦੇ ਗੱਲਾਂ ਖੈਰ ਤੇ ਸੁਖ ਦੀਆਂ ਮੁਕੀਆਂ ਆਹਾ, ਵੇ ਮਾਇਆ ਗੱਲਾਂ ਖੈਰ ਤੇ ਸੁਖ ਦੀਆਂ ਮੁਕੀਆਂ ਕਿ ਪਿੰਡਾਂ ਵਿੱਚੋਂ ਬੋੜ ਮੁੱਕ ਗਏ ਹਾਏ ਕਿ ਪਿੰਡਾਂ ਵਿੱਚੋਂ ਬੋੜ ਮੁੱਕ ਗਏ ਵਾਹ ਬਹੁਤਾ ਚਿਰ ਨਾ ਰੁਸਿਆ ਕਰ ਵੇ ਮਾਇਆ ਬਹੁਤਾ ਚਿਰ ਨਾ ਰੁਸਿਆ ਕਰ ਤੇ 3 ਦਿਨ ਬੜੇ ਹੁੰਦੇ ਨੇ ਹਾਏ ਵਾਹ ਬਈ ਤੇ 3 ਦਿਨ ਬੜੇ ਹੁੰਦੇ ਨੇ ਔਰ ਆਖਰੀ ਬੋਲੀਏ ਕਿ ਫੜ ਨਬਜ਼ ਤਬੀਬਾ ਦੱਸ ਵੇ ਦੱਸ ਵੇ ਫੜ ਨਬਜ਼ ਤਬੀਬਾ ਦੱਸ ਵੇ ਉਡੀਕ ਪਿੱਛੇ ਕਿੰਨੀ ਰਹਿ ਗਈ ਬਹੁਤ। ਹਾਏ ਉਡੀਕ ਬਹੁਤ। ਪਿੱਛੇ ਕਿੰਨੀ ਰਹਿ ਗਈ ਵਾਹ ਜ਼ੁਬੈਰ ਸਾਹਿਬ ਯਕੀਨ ਕਰੋ ਤੁਸੀਂ ਸਾਨੂੰ ਆਪਣਾ ਕਲਾਮ ਸੁਣਾ ਰਹੇ ਹੋ ਔਰ ਫਿਰ ਤੁਹਾਡੀ ਆਵਾਜ਼ ਇੰਨਾ ਮਜ਼ਾ ਆ ਰਿਹਾ ਯਕੀਨ ਕਰੋ ਵਾਕਾ ਅਹਿਸਾਸ ਹੀ ਹੋਇਆ ਤੇ ਰੱਬ ਤੁਹਾਨੂੰ ਸਿਹਤ ਦੇਵੇ ਤੁਸੀਂ ਸਲਾਮਤ ਰਹੋ ਔਰ ਤੁਸੀਂ ਇੰਨੇ ਖੂਬਸੂਰਤ ਔਰ ਪਿਆਰੇ ਜੀਓ ਕਿ ਯਕੀਨ ਕਰੋ ਪਿਆਰਿਓ ਇਹ ਜਿਹੜੀ ਨਸ਼ਿਸਤ ਅਸੀਂ ਜਾਂ ਜਿਹੜਾ ਪ੍ਰੋਗਰਾਮ ਜ਼ੁਬੈਰ ਸਾਹਿਬ ਨੇ ਕੀਤਾ ਹੈ ਇਹ ਬਹੁਤ ਥੋੜਾ ਰੱਬ ਇਹਨਾਂ ਦੀ ਹਯਾਤੀ ਕਰੇ ਮਿਲਦੇ ਰਵਾਂਗੇ ਔਰ ਤੁਹਾਨੂੰ ਤੁਹਾਡੇ ਨਾਲ ਇਹਨਾਂ ਨੂੰ ਲਾਉਂਦੇ ਰਵਾਂਗੇ ਔਰ ਇਸ ਸਿਲਸਿਲੇ ਮੁਹੱਬਤਾਂ ਦੇ ਜਾਰੀ ਰਹਿਣਗੇ ਪ੍ਰੋਗਰਾਮ ਦੇ ਹਵਾਲੇ ਨਾਲ ਆਪਣੀ ਰਾਏ ਜ਼ਰੂਰ ਦਿਆ ਜੀ ਜਨਾਬ ਤੇ ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫਿਰ ਅੱਲਾ ਸੁਣਦੇ